ਪੰਜਾਬੀ ਰੇਡੀਓ ਜਿਵੇਂ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਤੇਜਪੰਨਾ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082272250 ਘਰਾਂ ਦੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਨਸਤੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੈਦੀ ਕਲੋਵਸ ਤਨਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ ਮਨਦੀਪ ਸਿੰਘ ਕਾਲੋਂ ਮਡੈਸਟੋ ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ ਸੁਰਿੰਦਰ ਕੌਰ ਥਿੰਦ ਰਮਿੰਦਰ ਸਿੰਘ ਬਸਰਾ ਗਰਮੇਲ ਸਿੰਘ ਲਿੱਦੜ ਜਸਵੰਤ ਸਿੰਘ ਬੇਕਰਸਫੀਲਡ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਬਲਦੇਵ ਮਾਨ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਈਡੀ ਦੇ ਛਾਪਿਆਂ ਦੀ ਕੱਲ੍ਹ ਵੀ ਗੱਲ ਕੀਤੀ ਸੀਗੀ। ਉਸ ਦੇ ਛਾਪਿਆਂ ਨੇ ਪੰਜਾਬ ਕਾਂਗਰਸ ਵਿੱਚ ਬਖਲਾਹਟ ਪੈਦਾ ਹੋ ਗਈ ਹੈ। ਬਿਲਕੁਲ ਜੀ, ਇਹਦੇ ਨਾਲ ਬਹੁਤ ਇੱਕ ਖਲਬਲੀ ਜਿਹੜੀ ਉਹ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਔਰ ਇਹ ਖਲਬਲੀ ਹੈ ਜਿਹਦੇ ਕਰਕੇ ਕਾਂਗਰਸ ਨੂੰ ਲੱਗਦਾ ਕਿ ਉਹਦੀ ਬਦਨਾਮੀ ਹੋ ਰਹੀ ਹੈ ਬੜੇ ਵੱਡੇ ਪੱਧਰ ਦੇ ਉੱਤੇ। ਹਾਲਾਂਕਿ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਸੀਗੀਆਂ, ਹਾਈ ਕਮਾਂਡ ਨੂੰ ਵੀ ਕੁਝ ਸਮਾਂ ਲੈ ਕੇ ਇਹਦੇ ਵਿਸਥਾਰ ਦੇ ਵਿੱਚ ਜਾ ਕੇ ਫੇਰ ਇਹਦੇ ਉੱਤੇ ਕੋਈ ਬਿਆਨਬਾਜ਼ੀ ਕਰਨੀ ਚਾਹੀਦੀ ਸੀਗੀ। ਤੁਰੰਤ ਜਿਹੜੀ ਬਿਆਨਬਾਜ਼ੀ ਸ਼ੁਰੂ ਹੋ ਗਈ ਕਿ ਜੀ ਇਹ ਦਲਿਤ ਮੁੱਖ ਮੰਤਰੀ ਨੇ, ਗਰੀਬ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਉੱਤੇ ਟਾਰਗੇਟ ਕੀਤਾ ਗਿਆ ਈਡੀ ਦੇ ਵੱਲੋਂ, ਸੈਂਟਰ ਦੀ ਸਰਕਾਰ ਦੇ ਵੱਲੋਂ। ਕੋਈ ਡਾਊਟ ਨਹੀਂ ਗਾ ਇਹਦੇ ਉੱਤੇ ਕਿ ਈਡੀ ਨੂੰ ਜਾਂ ਈਡੀ ਵਰਗੀਆਂ ਜਿਹੜੀਆਂ ਬਾਕੀ ਇੱਥੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਏਜੰਸੀਆਂ, ਉਹਨਾਂ ਨੂੰ ਸੈਂਟਰ ਦੀ ਸਰਕਾਰ ਵਿਰੋਧੀਆਂ ਦੇ ਵਾਸਤੇ ਵਰਤਦੀ ਹੈ। ਪਰ ਜਿਹੜਾ ਸਵਾਲ ਵੱਡਾ ਇਸ ਵੇਲੇ ਖੜਾ ਕੀਤਾ ਜਾ ਰਿਹਾ ਕਿ ਬਾਕੀ ਸਾਰੀਆਂ ਗੱਲਾਂ ਛੱਡ ਦਿਓ, ਜਿਹੜਾ ਇੰਨਾ ਪੈਸਾ ਨਿਕਲਿਆ ਕੈਸ਼, ਉਹ ਕਿੱਥੋਂ ਆਇਆ? ਗੱਲ ਇੱਥੇ ਰੁਕਣੀ ਨਹੀਂ ਗਈ। ਇੱਕ ਹੋਰ ਜਿਹੜਾ ਮੰਤਰੀ ਜਿਹਨੂੰ ਪਿਛਲੇ ਦਿਨੀ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਬਣੇ ਆ, ਉਦੋਂ ਉਹਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਅਮਲੋਹ ਤੋਂ ਉਹ ਹੈ, ਉਂਝ ਨਾਭੇ ਤੋਂ ਨੇ, ਕਾਕਾ ਰਣਦੀਪ ਸਿੰਘ ਨਾਭਾ। ਉਹਦੇ ਬਿਲਕੁਲ ਨੇੜੇ ਵਾਲਾ ਇੱਕ ਸਾਬਕਾ ਸਰਪੰਚ ਹੈ, ਉਹਦੇ ਘਰੇ ਵੀ ਅਮਲੋਹ ਦੇ ਵਿੱਚ ਈਡੀ ਨੇ ਉਸੇ ਦਿਨ ਛਾਪਾ ਮਾਰਿਆ। ਉੱਥੋਂ ਕੀ ਕੁਝ ਮਿਲਿਆ ਅਜੇ ਈਡੀ ਨੇ ਇਹਦਾ ਖੁਲਾਸਾ ਨਹੀਂ ਕੀਤਾ। ਦੱਸਣ ਵਾਲੇ ਦੱਸਦੇ ਆ ਸਮਾਨ ਉੱਥੋਂ ਵੀ ਵਾਹਵਾ ਮਿਲਿਆ। ਬਹੁਤ ਮਹਿੰਗੀਆਂ ਗੱਡੀਆਂ ਤੇ ਛੋਟੇ ਨੰਬਰਾਂ ਦਾ ਸ਼ੌਕੀਨ ਇਹ ਫੇਸਬੁੱਕ ਦੇ ਉੱਤੇ ਆਪਣੀਆਂ ਫੁਕਰੀਆਂ ਮਾਰਦਾ ਰਿਹਾ ਪਿਛਲੇ ਸਮੇਂ 'ਚ। ਉਹ ਭਾਵੇਂ ਹੁਣ ਡਿਲੀਟ ਕਰਦੇ, ਪਰ ਬਹੁਤੀਆਂ ਫੋਟੋਆਂ ਸੇਵ ਕਰਕੇ ਰੱਖ ਲੀਆਂ ਨੇ। ਛੇਤੀ ਉਹ ਦੱਸਾਂਗੇ ਕਿ ਕਿਹੜਾ ਇਹ ਬੰਦਾ ਹੈ ਜਿਹਦੇ ਉੱਤੇ ਛਾਪਾ ਪਿਆ। ਇਹ ਕਿਹਾ ਜਾਂਦਾ ਕਿ ਇਹਨੂੰ ਸਿੱਧਮ ਸਿੱਧੀ ਸ਼ਹਿ ਜਿਹੜੀ ਆ ਅਮਲੋਹ ਦੇ ਐਮਐਲਏ ਦੀ ਹੈ। ਜੇ ਉਹਦਾ ਵੀ ਨਾਮ ਸਾਹਮਣੇ ਆ ਜਾਂਦਾ ਤੇ ਕਾਂਗਰਸ ਹੋਰ ਘਿਰੂਗੀ। ਕਾਂਗਰਸ ਨੇ ਹੁਣ ਕੀ ਕੀਤਾ ਕਿ ਉਹਨੇ ਜਾ ਕੇ ਇੱਕ ਸ਼ਿਕਾਇਤ ਦਰਜ ਕਰਾਈ ਆ ਚੋਣ ਕਮਿਸ਼ਨ ਦੇ ਕੋਲੇ, ਔਰ ਚੋਣ ਕਮਿਸ਼ਨ ਨੂੰ ਜਾ ਕੇ ਇਹ ਗੱਲ ਆਖੀ ਆ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਜਿਹੜੇ ਛਾਪੇ ਨੇ, ਤੇ ਇਹਦੇ ਵਿੱਚ ਫੌਰੀ ਦਖਲ ਦਿੱਤਾ ਜਾਵੇ। ਭਾਵ ਕਿ ਚੋਣ ਕਮਿਸ਼ਨ ਇਹਦੇ ਵਿੱਚ ਦਖਲ ਦਿੱਤਾ ਜਾਵੇ, ਜਿਹੜਾ ਕਿ ਛਾਪੇਮਾਰੀ ਕਰਕੇ ਉਹਨਾਂ ਦੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਵੱਡਾ ਸਵਾਲ ਫਿਰ ਉਹੀ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਜਸਟੀਫਿਕੇਸ਼ਨ ਹੈ ਉਹ ਕਾਂਗਰਸ ਕਿਵੇਂ ਦੇਊਗੀ ਕਿ ਜਿਹੜਾ ਕੈਸ਼ ਪੈਸਾ ਮਿਲਿਆ ਇਹ ਕਿਹਦਾ, ਤੇ ਇੰਨਾ ਕੈਸ਼ ਪੈਸਾ ਕੋਈ ਘਰੇ ਰੱਖ ਕੇ ਕਿਉਂ ਬੈਠਾ ਹੋਇਆ? ਕੋਈ ਨਾ ਕੋਈ ਕਾਰਨ ਤਾਂ ਉਹਦਾ ਦੇਣਾ ਪਊਗਾ। ਨਹੀਂ ਦੇਊਗੀ ਤੇ ਲੋਕਾਂ ਦੇ ਵਿੱਚ ਇਹ ਗੱਲ ਵੱਡੇ ਪੱਧਰ ਦੇ ਉੱਤੇ ਜਾ ਰਹੀ ਆ। ਇੱਕ ਤਾਂ ਇਹ ਕਿ ਇਹ ਕੇਸ ਕੋਈ ਅੱਜ ਦਾ ਨੀਗਾ, ਇਹ 2018 ਦੇ ਵਿੱਚ ਕੇਸ ਦਰਜ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਹੈਲੀਕਾਪਟਰ ਦੇ ਉੱਤੋਂ ਇਹ ਵੇਖਿਆ ਸੀਗਾ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਉਦੋਂ ਬਾਅਦ ਕੇਸ ਦਰਜ ਕਰਕੇ ਇਹ ਭੁੱਲ ਗਏ। ਰੇਤਾ ਦੀ ਲੁੱਟ ਉਸੇ ਤਰੀਕੇ ਦੇ ਨਾਲ ਇਹ ਲੋਕ ਕਰਦੇ ਰਹੇ, ਜਾਰੀ ਰਹੀ। ਸਭ ਨੂੰ ਪਤਾ ਹੈ ਜਿਹੜਾ ਇਹ ਰਿਸ਼ਤੇਦਾਰ ਉਹਨਾਂ ਦਾ, ਉਹ ਇਹ ਕਾਰੋਬਾਰ ਕਰਦਾ, ਬੀਤੇ ਲੰਬੇ ਸਮੇਂ ਤੋਂ ਕਰਦਾ। ਹੁਣ ਉਹਨੂੰ ਸ਼ਹਿ ਜ਼ਿਆਦਾ ਹੋ ਗਈ ਸੀ, ਇਸ ਕਰਕੇ ਇਹ ਕਾਰੋਬਾਰ ਉਹਨੇ ਹੋਰ ਵਧਾ ਦਿੱਤਾ ਸੀ। ਕਾਂਗਰਸ ਦੀ ਮੁਸ਼ਕਲ ਜਿਹੜੀ ਇਹ ਬਣੀ ਹੋਈ ਆ ਕਿ ਉਹਨੂੰ ਖੜਨਾ ਪੈਣਾ, ਪਰ ਇੰਨਾ ਜ਼ਰੂਰ ਹੈ ਕਿ ਲੋਕਾਂ ਦੇ ਸਵਾਲਾਂ ਦੇ ਸਾਹਮਣੇ ਵੀ ਖੜਨਾ ਪੈਣਾ ਕਿ ਆਖਰ ਇੰਨੇ ਪੈਸੇ ਕਿਹਦੇ ਸੀ ਤੇ ਕਿਉਂ ਘਰੇ ਰੱਖੇ ਹੋਏ ਸੀ। ਜੀ ਜੀ ਬਿਲਕੁਲ, ਦੱਸੂਗੇ ਹੁਣ ਕਿੱਥੋਂ ਕਿਹਦੇ ਸੀਗੇ। ਅੱਗੇ ਕਰੋਨਾ ਕੇਸਾਂ ਕਰਕੇ ਰੈਲੀਆਂ ਦੀ ਇਜਾਜ਼ਤ ਮਿਲਣ ਦੀ ਕੋਈ ਆਸ ਹੀ ਨਹੀਂ। ਐਕਚੁਅਲੀ ਕੀ ਆ ਕਿ
ਜਿਹੜੇ ਕੇਸ ਨੇ ਕਰੋਨਾ ਦੇ, ਉਹ ਘਟ ਨਹੀਂ ਰਹੇ। ਜਿਹੜੇ ਐਕਸਪਰਟ ਨੇ ਮੈਡੀਕਲ ਤੌਰ ਦੇ ਉੱਤੇ, ਉਹ ਇਹ ਗੱਲ ਕਹਿੰਦੇ ਆ ਕਿ ਬੇਸ਼ੱਕ ਤੀਜੀ ਲਹਿਰ ਜਿਹੜੀ ਆ, ਇਹ ਦੂਜੀ ਲਹਿਰ ਦੇ ਨਾਲੋਂ ਇਸ ਪੱਖੋਂ ਇੰਨੀ ਜ਼ਿਆਦਾ ਖਤਰਨਾਕ ਨਹੀਂ ਗਈ ਕਿ ਇਹਦੇ ਵਿੱਚ ਮੌਤਾਂ ਘੱਟ ਹੋ ਰਹੀਆਂ ਨੇ। ਪਰ ਦੂਜੇ, ਜੇ ਗਿਣਤੀ ਦੇ ਪੱਖੋਂ ਆਪਾਂ ਦੇਖੀਏ ਤਾਂ ਦੇਸ਼ ਦੇ ਵਿੱਚ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 3,17,532 ਨਵੇਂ ਕੇਸ ਆਏ, ਜਿਹੜੇ ਕਿ ਪਿਛਲੇ 250 ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਹੁਣ ਤੱਕ ਜਿਹੜੀ ਗਿਣਤੀ ਆ ਉਹ 3,82,18,773 ਹੋ ਗਈ ਹੈ। ਸਰਕਾਰੀ ਅੰਕੜੇ ਨੇ। ਪੰਜਾਬ ਦੇ ਵਿੱਚ ਕਰੋਨਾ ਦੇ 7986 ਨਵੇਂ ਕੇਸ ਆਏ ਆ, 31 ਮੌਤਾਂ ਹੋਈਆਂ ਨੇ। ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਬਹੁਤ ਖਤਰਨਾਕ ਹੱਦ ਤੱਕ ਕਹੀ ਜਾ ਸਕਦੀ ਹੈ ਜੀ। ਜਦੋਂ ਦੂਜੀ ਲਹਿਰ ਆਈ ਸੀ, ਉਦੋਂ ਵੀ ਇਹ ਗੱਲ ਚੱਲਦੀ ਸੀ, ਪੰਜਾਬ ਦੇ ਵਿੱਚ ਜਿਹੜੀ ਮੌਤਾਂ ਦੀ ਰੇਸ਼ੋ ਆ ਬਹੁਤ ਜ਼ਿਆਦਾ ਸੀ। ਪੰਜਾਬ ਦੇ ਵਿੱਚ ਮੌਤਾਂ ਜ਼ਿਆਦੀਆਂ ਕਿਉਂ ਨੇ? ਇਹ ਬੜੇ ਵੱਡੇ ਸਵਾਲ ਨੇ। ਕਿਤੇ ਨਾ ਕਿਤੇ ਸਿਹਤ ਸਿਸਟਮ, ਸਿਹਤ ਢਾਂਚਾ ਜਿਹੜਾ ਉਹ ਗਰਕਿਆ ਹੋਣਾ ਇੱਕ ਰੀਜ਼ਨ ਹੈ। ਜਿਹੜੇ ਕਰੋਨਾ ਦੇ ਵੇੜੇ ਰੱਖੇ ਗਏ ਸੀਗੇ ਸਿਹਤ ਕਾਮੇ, ਉਹ ਤਾਂ ਸਾਰੇ ਕੱਢ ਕੇ ਬਾਹਰ ਮਾਰੇ, ਤੇ ਫਿਰ ਉੱਥੇ ਸੇਵਾਵਾਂ ਜਿਹੜੀਆਂ ਉਹ ਕਿਹਨੇ ਦੇਣੀਆਂ ਨੇ? ਜਿਹੜੀਆਂ ਦੂਸਰੀਆਂ ਬਿਮਾਰੀਆਂ ਨੇ, ਸ਼ੂਗਰ ਹੋ ਗਈ, ਹਾਰਟ ਦੀ ਪ੍ਰੋਬਲਮ ਹੋ ਗਈ, ਇਹ ਬਿਮਾਰੀਆਂ ਜਿਹੜੀਆਂ ਨੇ ਉਹ ਕਰੋਨਾ ਉਹਨਾਂ ਨੂੰ ਜ਼ਿਆਦਾ ਪੈਂਦਾ। ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਨੇ। ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ਕਰਕੇ ਚੋਣ ਕਮਿਸ਼ਨ ਦੇ ਵੱਲੋਂ ਵੱਡੀਆਂ ਰੈਲੀਆਂ ਦੇ ਉੱਤੇ ਲਾਈਆਂ ਪਾਬੰਦੀਆਂ ਦੇ ਵਿੱਚ ਕਿਸੇ ਕਿਸਮ ਦੀ ਰਾਹਤ ਮਿਲਣ ਦੀ ਕੋਈ ਆਸ ਹੈ ਨਹੀਂ ਗੀ। ਜਿਹੜੀਆਂ ਸਿਆਸੀ ਧਿਰਾਂ ਨੇ ਉਹ ਚੋਣ ਪ੍ਰਚਾਰ ਦੇ ਵਾਸਤੇ ਵੱਡੀਆਂ ਰੈਲੀਆਂ ਦੀ ਛੋਟ ਦਾ ਇੰਤਜ਼ਾਰ ਕਰ ਰਹੀਆਂ ਨੇ। ਜਿਹੜੇ ਬਹੁਤੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ। ਆਮ ਆਦਮੀ ਪਾਰਟੀ ਦੇ ਵੱਲੋਂ 4 ਕੀ ਰਹਿ ਗਏ ਆ। ਅਕਾਲੀ ਦਲ ਨੇ ਲਗਭਗ ਜਿਹੜੇ ਉਮੀਦਵਾਰ ਐਲਾਨ ਦਿੱਤੇ ਆ। ਕੱਲ 14 ਉਮੀਦਵਾਰ ਬਹੁਜਨ ਸਮਾਜ ਪਾਰਟੀ ਨੇ ਵੀ ਐਲਾਨ ਦਿੱਤੇ। ਅੱਗੇ ਚੱਲ ਕੇ ਗੱਲ ਕਰਾਂਗੇ ਜਿਹੜੀ ਅਜੇ ਰਹਿੰਦੀਆਂ ਜਿਨ੍ਹਾਂ ਨੇ ਕੋਈ ਨਹੀਂ ਐਲਾਨੇ, ਉਹਨਾਂ ਦੇ ਕਦੋਂ ਹੋ ਸਕਦੇ ਆ। ਤੋ ਇਹ ਉਮੀਦਵਾਰ ਐਲਾਨਣ ਤੋਂ ਬਾਅਦ ਫਿਰ ਜਿਹੜਾ ਉਹ ਚੋਣ ਪ੍ਰਚਾਰ ਵੱਲ ਨੂੰ ਪਾਰਟੀਆਂ ਨੇ ਵਧਣਾ। ਹੁਣ ਜਿਹੜਾ ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਦੇ ਆ ਵੱਡੀਆਂ ਜਿਹੜੀਆਂ ਸਿਆਸੀ ਰੈਲੀਆਂ ਸੀਗੀਆਂ ਇਹਨਾਂ ਦੇ ਉੱਤੇ ਪਾਬੰਦੀ ਲਾਈ ਸੀ। 22 ਜਨਵਰੀ ਤੱਕ ਲੱਗੀ ਸੀ। ਪਹਿਲਾਂ ਇਹ 15 ਤੱਕ ਲੱਗੀ ਸੀ, ਫਿਰ 22 ਜਨਵਰੀ ਤੱਕ ਵਧਾ ਦਿੱਤੀ ਸੀ। ਭਲਕੇ ਅੱਜ ਜਿਹੜਾ ਉਹ ਕਮਿਸ਼ਨ ਇਸ ਮਾਮਲੇ ਦੇ ਉੱਤੇ ਸੋਚੂਗਾ। ਜਿਵੇਂ ਮੈਂ ਤੁਹਾਨੂੰ ਕੇਸਾਂ ਦੀ ਗਿਣਤੀ ਦੱਸੀ ਆ, ਮੌਤਾਂ ਦੀ ਗਿਣਤੀ ਦੱਸੀ ਆ, ਉਹਦੇ ਤੋਂ ਇਹ ਆਸ ਨਹੀਂ ਹੈਗੀ ਕਿ ਰੈਲੀਆਂ ਦੀ ਪਰਮਿਸ਼ਨ ਮਿਲੂਗੀ। ਜਿੱਥੋਂ ਤੱਕ ਡਿਜੀਟਲ ਤੌਰ ਦੇ ਉੱਤੇ ਪ੍ਰਚਾਰ ਕਰਨ ਦੀ ਗੱਲ ਹੈ ਤਾਂ ਸਿਆਸੀ ਧਿਰਾਂ ਨੇ ਡਿਜੀਟਲ ਤੌਰ ਦੇ ਉੱਤੇ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਉਹਦੇ ਉੱਤੇ ਕੰਮ ਕਰ ਰਿਹਾ। ਜੇ ਦੇਖਿਆ ਜਾਵੇ ਤਾਂ ਡਿਜੀਟਲ ਚੋਣ ਪ੍ਰਚਾਰ ਦੇ ਵਿੱਚ ਆਮ ਆਦਮੀ ਪਾਰਟੀ ਬਾਕੀਆਂ ਦੇ ਨਾਲੋਂ ਬਹੁਤ ਅੱਗੇ ਆ। ਚਾਹੇ ਉਹਨਾਂ ਦੇ ਵੱਲੋਂ ਜਿਹੜੇ ਪੇਜ ਵਗੈਰਾ ਨੇ ਉਹਨਾਂ ਦੇ ਉੱਤੇ ਪ੍ਰਚਾਰ ਹੈ, ਚਾਹੇ ਇੰਟਰਵਿਊ ਨੇ, ਉਸ ਮਾਮਲੇ ਦੇ ਵਿੱਚ ਬਹੁਤ ਅੱਗੇ ਆ। ਕਾਂਗਰਸ ਉਲਝੀ ਹੋਈ ਆ ਲੀਡਰਸ਼ਿਪ ਨੂੰ ਲੈ ਕੇ, ਕੌਣ ਲੀਡਰ ਹੋਊਗਾ। ਅਕਾਲੀ ਦਲ ਬਾਦਲ ਜਿਹੜਾ ਉਹ ਲੱਗਦਾ ਕਿ ਕਿਤੇ ਨਾ ਕਿਤੇ ਹਾਰੀ ਹੋਈ ਲੜਾਈ ਲੜ ਰਿਹਾ। ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਬਾਕੀਆਂ ਨੇ ਅਜੇ ਆਉਣਾ। ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਡਿਜੀਟਲ ਤੌਰ ਦੇ ਉੱਤੇ ਉਹਨਾਂ ਦੀ ਕਿਤੇ ਹਾਲ ਦੀ ਘੜੀ ਹਾਜ਼ਰੀ ਨਹੀਂ ਦਿਸਦੀ। ਜਦੋਂ ਮੋਰਚਾ ਲੱਗਿਆ ਸੀਗਾ ਦਿੱਲੀ ਦੀਆਂ ਸਰਹੱਦਾਂ ਤੇ, ਉਦੋਂ ਬਹੁਤ ਸਾਰੇ ਪੇਜ ਤੇ ਅਕਾਊਂਟਸ ਬਣੇ ਹੋਏ ਸੀਗੇ, ਪਰ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਸੀਗੇ। ਹੁਣ ਇਹ ਸਿਆਸੀ ਧਿਰ ਬਣ ਗਏ ਨੇ, ਇਸ ਕਰਕੇ ਪੇਜ ਤੇ ਅਕਾਊਂਟ ਇਸ ਤਰ੍ਹਾਂ ਦੇ ਤੁਹਾਨੂੰ ਨਹੀਂ ਦਿਸਦੇ। ਜਿਹੜੇ ਦਿਸਦੇ ਆ ਉਹ ਇੰਡੀਵਿਜੂਅਲ ਦਿਸਦੇ ਆ, ਜਿਨ੍ਹਾਂ ਨੂੰ ਟਿਕਟਾਂ ਹੋ ਗਈਆਂ ਨੇ ਉਹ ਆਪਣੇ ਤੌਰ ਦੇ ਉੱਤੇ ਕਰ ਰਹੇ ਨੇ, ਪਰ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਗਾ ਜਿਹਨੂੰ ਆਪਾਂ ਇਹ ਕਿਹਾ ਜਾਵੇ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਨੇ। ਇਹ ਲੜਾਈ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਰਾਹੀਂ ਲੜੀ ਜਾ ਰਹੀ ਆ ਤੇ ਲੜੀ ਜਾਣੀ ਆ। ਇਹ ਸਮੀਖਿਆ ਅੱਜ ਜਦੋਂ ਹੋਊਗੀ ਤਾਂ ਇਸ ਚੀਜ਼ ਦੇ ਚਾਂਸਸ ਘੱਟ ਨੇ ਕਿ ਰੈਲੀਆਂ ਦੀ ਪਰਮਿਸ਼ਨ ਦਿੱਤੀ ਜਾਊਗੀ। ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦਾ ਸਾਰਾ ਦਾਰੋਮਦਾਰ ਰੈਲੀਆਂ ਦੇ ਉੱਤੇ ਹੀ ਟਿਕਿਆ ਹੁੰਦਾ ਕਿ ਰੈਲੀਆਂ 'ਚ ਕਿੰਨੇ ਲੋਕ ਆਏ, ਰੈਲੀਆਂ 'ਚ ਕਿੰਨੇ ਲੋਕ ਲਿਆਂਦੇ ਗਏ। ਉਹ ਸਾਰਾ ਕੁਝ ਕਹਿਣ ਕਹਾਉਣ ਨੂੰ ਇਸ ਵੇਲੇ ਇਹਨਾਂ ਰਵਾਇਤੀ ਪਾਰਟੀਆਂ ਦੇ ਕੋਲੇ ਹੈ ਨੀ ਗਾ। ਇਹ ਡਿਜੀਟਲ ਚੋਣ ਹੈ ਜਿਹਦੇ ਵਿੱਚ ਦੇਖਿਆ ਜਾਵੇ ਇੱਕ ਗੱਲ ਬੜੀ ਚੰਗੀ ਆ, ਇੱਕ ਤਾਂ ਖਰਚਾ ਨਹੀਂ ਹੋਣਾ। ਖਰਚਾ ਸਭ ਤੋਂ ਜ਼ਿਆਦਾ ਰੈਲੀਆਂ ਦੇ ਵਿੱਚ ਹੁੰਦਾ, ਦੂਜਾ ਝੂਠ ਨਹੀਂ ਬੋਲਿਆ ਜਾ ਸਕਣਾ।
ਇੱਕ ਕਹਿਣਾ ਹੀ ਹੈ ਨਾ, ਲੱਖ ਬੰਦਾ ਇਕੱਠਾ ਕਰ ਲਿਆ, 2 ਲੱਖ ਬੰਦਾ ਇਕੱਠਾ ਕਰ ਲਿਆ, 10,000 ਬੰਦਾ ਇਕੱਠਾ ਕਰਕੇ 2 ਲੱਖ ਕਹਿ ਦਿੰਦੇ ਆ ਜਾਂ ਖਬਰਾਂ ਲਵਾ ਦਿੰਦੇ ਆ। ਇਸ ਐਂਗਲ ਤੋਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਨੇ, ਇਉਂ ਲੱਗੇ ਵੀ ਰੈਲੀ ਬਹੁਤ ਭਰੀ ਹੋਈ ਆ, ਉਹਨੂੰ ਲੰਬੀ ਦੀ ਲੰਬੀ ਜਿਹੜਾ ਉਹ ਕਰ ਲਿਆ ਜਾਂਦਾ। ਬੜੇ ਬੜੇ ਸਾਰੇ ਤਰੀਕੇ ਵਰਤੇ ਜਾਂਦੇ ਨੇ। ਉਹ ਤਰੀਕੇ ਇਸ ਵੇਲੇ ਨਾ ਵਰਤਨ ਦੀ ਜਿਹੜਾ ਮੌਕਾ ਨਹੀਂ ਮਿਲ ਰਿਹਾ ਇਹਨਾਂ ਰਵਾਇਤੀ ਪਾਰਟੀਆਂ ਨੂੰ। ਸੋ ਇਸ ਗੱਲ ਦੀ ਉਮੀਦ ਹੈ ਕਿ ਅਜੇ ਕੁਝ ਦਿਨ ਹੋਰ ਰੈਲੀਆਂ ਦੀ ਪਰਮਿਸ਼ਨ ਮਿਲਣ ਦੀ ਸੰਭਾਵਨਾ ਨਹੀਂ ਹੈਗੀ, ਕਿਉਂਕਿ ਸੁਪਰੀਮ ਕੋਰਟ ਦੀ ਡਾਂਗ ਵੀ ਚੋਣ ਕਮਿਸ਼ਨ ਨੂੰ ਦਿਸਦੀ ਆ, ਜਿਹੜੀ ਕਿ ਉਹਨੇ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵੇਲੇ ਤਕੜੇ ਹੋ ਕੇ ਖੜਕਾਈ ਸੀ। ਜੀ, ਹੁਣ ਗੱਲ ਹੈ ਵੀ ਜਿੰਨੀ ਲਾਈਨਾਂ 'ਚ ਖੜਨਾ ਸੀਗਾ, ਰੈਲੀਆਂ 'ਚ ਜਾਣਾ ਸੀ, ਖਾਣਾ ਪੀਣਾ ਸੀ, ਉਹਨਾਂ ਨੂੰ ਹੀ ਘੱਟ ਹੈ। ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ ਭਗਵੰਤ ਮਾਨ ਨੂੰ ਧੂਰੀ ਤੋਂ ਉਮੀਦਵਾਰ ਐਲਾਨਿਆ। ਇੱਕ ਦਿਨ ਪਹਿਲਾਂ 2 ਦਿਨ ਪਹਿਲਾਂ ਜਿਹੜਾ ਇੱਥੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਿਆ ਸੀਗਾ। ਉਦੋਂ ਤੋਂ ਇਹ ਕਿਆਸ ਲਾਈਆਂ ਜਾ ਰਹੀਆਂ ਸੀਗੀਆਂ ਕਿ ਭਗਵੰਤ ਮਾਨ ਹੋਰਾਂ ਨੂੰ ਧੂਰੀ ਤੋਂ ਚੋਣ ਲੜਾਈ ਜਾ ਸਕਦੀ ਹੈ। ਧੂਰੀ ਕਿਉਂ? ਇਹ ਇੱਕ ਸਵਾਲ ਜਿਹੜਾ ਉਹ ਹੈਗਾ, ਕਿਉਂਕਿ ਧੂਰੀ ਇੱਕ ਤਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ। ਸੰਗਰੂਰ ਲੋਕ ਸਭਾ ਹਲਕਾ ਜਿੱਥੋਂ ਭਗਵੰਤ ਮਾਨ ਹੋਰਾਂ ਨੇ 2 ਵਾਰੀ ਲੋਕ ਸਭਾ ਦੀ ਸੀਟ ਜਿੱਤੀ ਆ। ਦੋਨੋਂ ਵਾਰੀ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਧੂਰੀ ਤੋਂ ਇਹ ਵੋਟਾਂ ਹਾਸਲ ਕੀਤੀਆਂ ਨੇ। 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਉਸ ਟਾਈਮ ਬੜਾ ਚਰਚਾ ਸੀਗਾ, ਤਾਂ ਉਦੋਂ ਜਿਹੜਾ ਉਮੀਦਵਾਰ ਇੱਥੋਂ ਖੜਾ ਕੀਤਾ ਸੀਗਾ, ਉਸ ਉਮੀਦਵਾਰ ਨੇ ਮਿਹਨਤ ਨਹੀਂ ਕੀਤੀ ਸੀਗੀ ਜੀ, ਬਲਕਿ ਇਹ ਕਹਿ ਲਓ ਉਹ ਘਰੇ ਬਹਿ ਗਿਆ ਸੀਗਾ। ਉਹਨੂੰ ਇਹ ਲੱਗਦਾ ਸੀ ਹਵਾ ਚੱਲ ਰਹੀ ਆ, ਹਵਾ ਦੇ ਵਿੱਚ ਮੇਰੀ ਸੀਟ ਤਾਂ ਵੱਟ ਤੇ ਪਈ ਆ। ਔਰ ਇਹ ਕਿਹਾ ਜਾਂਦਾ ਕਿ ਉਦੋਂ ਉਹ ਤਾਂ ਜੁਗਾੜਬੰਦੀ ਇਹਦੀ ਇਸ ਚੀਜ਼ ਦੀ ਲਾਉਂਦਾ ਫਿਰਦਾ ਸੀਗਾ ਕਿ ਅਗਲਾ ਮੰਤਰਾਲਾ ਜਿਹੜਾ ਕਿਹੜਾ ਮਿਲਣਾ। ਇਹੋ ਜਿਹੇ ਓਵਰ ਕੌਨਫੀਡੈਂਟ ਵਾਲੇ ਲੋਕਾਂ ਨੇ ਹੀ ਉਦੋਂ ਹਾਰ ਦਾ ਮੂੰਹ ਦੇਖਿਆ। ਹੁਣ ਜਿਹੜੇ ਧੂਰੀ ਤੋਂ ਐਲਾਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਭਗਵੰਤ ਮਾਨ ਉੱਥੋਂ ਉਮੀਦਵਾਰ ਹੋਣਗੇ, ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਸੂਬੇ ਦੇ ਲੋਕ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਪੋਲੀਟੀਕਲ ਚੇਂਜ ਦੇ ਵਾਸਤੇ ਲੰਬੀ ਰੇਸ। ਇਹ ਵੀ ਕਿਹਾ ਗਿਆ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੇ ਵੱਲੋਂ ਲੋਕਾਂ ਦੇ ਦੁੱਖਾਂ ਤੇ ਖੁਸ਼ੀਆਂ ਦੇ ਵਿੱਚ ਭਾਈਵਾਲੀ ਉਹਨਾਂ ਦੀ ਹੋਣੀ, ਇਹੀ ਉਹਨਾਂ ਦੀ ਲੋਕਪ੍ਰਿਯਤਾ ਹੈ ਪੰਜਾਬ ਦੇ ਵਿੱਚ। ਔਰ ਜਿਹੜੀ ਧੂਰੀ ਵਾਲਾ ਹਲਕਾ ਹੈ, ਇੱਥੋਂ ਪਿਛਲੀ ਵਾਰੀ ਜਿਹੜੇ ਜਿੱਤੇ ਸੀਗੇ ਕਾਂਗਰਸ ਦੇ, ਉਹਨੂੰ ਹੀ ਉਮੀਦਵਾਰ ਬਣਾਇਆ ਗਿਆ, ਗੋਲਡੀ ਨੂੰ। ਗੋਲਡੀ ਬੇਸ਼ੱਕ ਧੂਰੀ ਦਾ ਹੀ ਰਹਿਣ ਵਾਲਾ ਹੈ, ਧੂਰੀ ਦੇ ਨੇੜੇ ਪਿੰਡ ਦਾ, ਪਰ ਪਿਛਲੇ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀਆਂ ਥਾਵਾਂ ਦੇ ਉੱਤੇ ਕਰਪਸ਼ਨ ਦੇ ਸਭ ਤੋਂ ਵੱਡੇ ਦੋਸ਼ ਲੱਗਦੇ ਆ, ਉਹਨਾਂ ਦੇ ਵਿੱਚ ਧੂਰੀ ਵੀ ਇੱਕ ਹੈ। ਕਈ ਕਿਸਮ ਦੀ ਕਰਪਸ਼ਨ ਦੇ ਦੋਸ਼ ਉੱਥੇ ਲੱਗਦੇ ਨੇ। ਦੂਜਾ ਜਿਹੜਾ ਉਮੀਦਵਾਰ ਅਕਾਲੀ ਦਲ ਬਾਦਲ ਨੇ ਇੱਥੋਂ ਦਿੱਤਾ ਹੈ, ਉਹ ਵੀ ਧੂਰੀ ਦਾ ਨਹੀਂ ਹੈਗਾ। ਔਰ ਧੂਰੀ ਦੇ ਉਹ ਬਾਹਰੋਂ ਦਿੱਤਾ ਹੈ, ਔਰ ਉਹ ਅਸਲ ਦੇ ਵਿੱਚ ਸੁਨਾਮ ਦਾ ਰਹਿਣ ਵਾਲਾ ਹੈ। ਤੋ ਇਸ ਕਰਕੇ ਉਹਦੇ ਉੱਤੇ ਪੈਰ ਨਹੀਂ ਲੱਗ ਰਹੇ। ਮਾਲਵੇ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਬਾਕੀ ਥਾਵਾਂ ਦੇ ਨਾਲੋਂ ਜ਼ਿਆਦਾ ਬਿਹਤਰ ਹੈ, ਜ਼ਿਆਦਾ ਚੰਗੀ ਹੈ, ਕਿਉਂਕਿ ਜਿਹੜਾ ਐਮਪੀ ਲੈਂਡ ਹੈ, ਜਿਹੜਾ 5 ਸਾਲਾਂ ਦੇ ਵਿੱਚ ਫੰਡਸ ਮਿਲਦਾ ਮੈਂਬਰ ਪਾਰਲੀਮੈਂਟ ਨੂੰ, ਭਗਵੰਤ ਮਾਨ ਹੋਰਾਂ ਨੇ ਉਸ ਫੰਡਸ ਨੂੰ ਜਿੰਨੇ ਉਹਨਾਂ ਦੇ ਵਿਧਾਨ ਸਭਾ ਹਲਕੇ ਪੈਂਦੇ ਆ, ਉਹਦੇ ਵਿੱਚ ਬਿਨਾਂ ਪਾਰਸ਼ੈਲਿਟੀ ਤੋਂ ਪਿਛਲੇ ਸਾਲਾਂ ਦੇ ਦੌਰਾਨ 7 ਸਾਲਾਂ ਦੇ ਦੌਰਾਨ ਉਹਨੂੰ ਵਰਤਿਆ, ਤੇ ਧੂਰੀ ਦੇ ਵਿੱਚ ਵੀ ਉਹ ਵਰਤਿਆ ਫੰਡਸ। ਇਹ ਵੀ ਉਹਦੇ ਹੱਕ ਦੇ ਵਿੱਚ ਜਾ ਸਕਦਾ। ਧੂਰੀ ਤੋਂ ਭਗਵੰਤ ਮਾਨ ਹੋਰਾਂ ਦਾ ਆਉਣਾ, ਇਹਦਾ ਮਤਲਬ ਇਹ ਕਿ ਜਿਹੜੀਆਂ ਨੇੜੇ ਤੇੜੇ ਦੀਆਂ 4 ਤੋਂ 5 ਸੀਟਾਂ ਨੇ, ਉਹਦੇ ਉੱਤੇ ਸਿੱਧਮ ਸਿੱਧਾ ਅਸਰ ਉਹਨਾਂ ਦੇ ਇੱਥੋਂ ਕੈਂਡੀਡੇਟ ਬਣਨ ਦਾ ਪਊਗਾ। ਸੰਗਰੂਰ ਨਾਲ ਲੱਗਵਾਂ ਪੈਂਦਾ ਇਹਦੇ, ਉੱਥੋਂ ਇਸ ਵੇਲੇ ਇੱਕ ਆਮ ਘਰ ਦੀ ਕੁੜੀ ਨਰਿੰਦਰ ਕੌਰ ਭਰਾਜ ਨੂੰ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਹੋਇਆ, ਜਿਹੜੀ ਕਿ 2014 ਦੇ ਵਿੱਚ ਇੱਥੇ ਪੂਰੇ ਮੁਲਕ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਸੀ ਕਿ ਉਹਦੇ ਪਿੰਡ ਭਰਾਜ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਸੀਗੀਆਂ, ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਇੱਥੇ ਕਿਸੇ ਨੂੰ ਪੋਲਿੰਗ ਏਜੰਟ ਨਹੀਂ ਬਣ ਦੇਣਗੇ ਭਗਵੰਤ ਮਾਨ ਦਾ।
ਤੇ ਇਹ ਕੁੜੀ ਉਸ ਵੇਲੇ ਸਾਹਮਣੇ ਆਈ ਸੀ ਕਿ ਮੈਂ ਬਣੂਗੀ ਪੋਲਿੰਗ ਏਜੰਟ, ਤੇ ਉਹ ਪਹਿਲੀ ਪੋਲਿੰਗ ਏਜੰਟ ਸੀ ਜਿਹੜੀ ਫੀਮੇਲ ਸੀ। ਪਿਛਲੇ ਦਿਨਾਂ ਦੇ ਵਿੱਚ ਉਹਨੇ ਲਾਅ ਦੀ ਡਿਗਰੀ ਆਪਣੀ ਕੰਪਲੀਟ ਕੀਤੀ ਹੈ। ਜਿੰਨਾ ਇਸ ਵੇਲੇ ਉਹਨੇ ਇੱਥੇ ਸੰਗਰੂਰ ਦੇ ਵਿੱਚ ਜ਼ੋਰ ਲਾਇਆ ਹੋਇਆ, ਉਹਦੀ ਸੀਟ ਦੇ ਉੱਤੇ ਵੱਡਾ ਅਸਰ ਪਊਗਾ। ਮਲੇਰਕੋਟਲਾ ਜਿਹੜਾ ਕਿ ਬਹੁਤ ਅਹਿਮ ਹੈ ਆਮ ਆਦਮੀ ਪਾਰਟੀ ਦੇ ਵਾਸਤੇ, 17 ਦੀਆਂ ਚੋਣਾਂ ਦੇ ਵਿੱਚ ਗਲਤ ਬੰਦੇ ਨੂੰ ਸੀਟ ਦੇ ਕੇ ਮਲੇਰਕੋਟਲੇ ਵਾਲਿਆਂ ਨੂੰ ਨਾਰਾਜ਼ ਕਰ ਲਿਆ ਗਿਆ ਸੀ। ਇਸ ਵਾਰੀ ਮਲੇਰਕੋਟਲਾ ਦੇ ਵਿੱਚ ਹਿਲਜੁਲ ਜਿਹੜੀ ਆ ਉਹ ਚੰਗੀ ਦਿਸ ਰਹੀ ਆ। ਉੱਥੇ ਵੀ ਕਿਉਂਕਿ ਧੂਰੀ ਦੇ ਨਾਲ ਲੱਗਵਾ ਅੱਗੋਂ ਔਰ ਇਸ ਧੂਰੀ ਵਿਧਾਨ ਸਭਾ ਦੇ ਵਿੱਚ ਵੀ ਮੁਸਲਿਮ ਵੋਟ ਹੈਗੀ ਹੈ ਕਾਫੀ, ਤੋ ਇਸ ਕਰਕੇ ਉਹਦਾ ਅਸਰ ਮਲੇਰਕੋਟਲੇ ਵਾਲੀ ਸੀਟ ਦੇ ਉੱਤੇ ਵੀ ਪੈਣ ਦੇ ਆਸਾਰ ਨੇ। ਇਹਨਾਂ ਗਿਣਤੀਆਂ ਮਿਣਤੀਆਂ ਦੇ ਤਹਿਤ ਹੀ ਭਗਵੰਤ ਮਾਨ ਹੋਰਾਂ ਨੂੰ ਇਹ ਸੀਟ ਦਿੱਤੀ ਗਈ ਆ। 17 ਦੇ ਵਿੱਚ ਉਹਨਾਂ ਨੂੰ ਉਹ ਜਲਾਲਾਬਾਦ ਤੋਂ ਜਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਲੜਾਇਆ ਗਿਆ ਸੀਗਾ। 60,000 ਦੇ ਕਰੀਬ ਵੋਟਾਂ ਉੱਥੇ ਵੀ ਲੈ ਗਏ ਸੀ, ਪਰ ਕਿਉਂਕਿ ਉੱਥੇ ਰਵਨੀਤ ਬਿੱਟੂ ਚਲੇ ਗਏ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਿਤਾਉਣ, ਜਿਵੇਂ ਲੰਬੀ ਦੇ ਵਿੱਚ ਜਰਨੈਲ ਸਿੰਘ ਹੋਰਾਂ ਨੂੰ ਹਰਾਉਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਪਹੁੰਚ ਗਏ ਸੀਗੇ। ਇਸ ਵਾਰੀ ਇਸ ਤਰ੍ਹਾਂ ਦੇ ਕੋਈ ਹਾਲਾਤ ਬਣਦੇ ਦੀਂਦੇ ਨਹੀਂ ਗਏ। ਕੈਪਟਨ ਅਮਰਿੰਦਰ ਸਿੰਘ ਹੋਰੀ ਸਿਫਰ ਦੇ ਉੱਤੇ ਪਹੁੰਚੇ ਹੋਏ ਨੇ ਪੋਲੀਟੀਕਲ ਤੌਰ ਦੇ ਉੱਤੇ। ਅਕਾਲੀ ਦਲ ਬਾਦਲ ਉਸ ਸਥਿਤੀ ਦੇ ਵਿੱਚ ਨਹੀਂ ਗਿਆ ਕਿ ਉਹ ਕਿਸੇ ਵੱਡੇ ਨੇਤਾ ਨੂੰ ਚੈਲੰਜ ਕਰਕੇ ਇਦਾਂ ਦਾ ਕੋਈ ਪੰਗਾ ਲਵੇ। ਇਸ ਕਰਕੇ ਧੂਰੀ ਸੀਟ ਜਿਹੜੀ ਆ ਉਹ ਸੁਰੱਖਿਅਤ ਸੀਟ ਆਮ ਆਦਮੀ ਪਾਰਟੀ ਦੀ ਮੰਨੀ ਜਾਂਦੀ ਹੈ ਜੀ। ਅੱਗੇ ਕਾਂਗਰਸ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਮੁੱਖ ਮੰਤਰੀ ਦੇ ਚਿਹਰੇ ਲਈ ਸੋਸ਼ਲ ਮੀਡੀਆ ਤੇ ਰਾਏ ਲੈਣੀ ਸ਼ੁਰੂ ਕੀਤੀ ਹੈ। ਦੇਖੋ ਇਹ ਪਿਛਲੇ ਦਿਨੀ ਕਹਿੰਦੇ ਸੀਗੇ ਕਿ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਮੁੱਖ ਮੰਤਰੀ ਥੋੜੀ ਚੁਣਿਆ ਜਾਂਦਾ। ਜਦੋਂ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਪਿਰਤ ਪਾਈ ਸੀਗੀ ਕਿ ਇੱਕ ਫੋਨ ਨੰਬਰ ਜਾਰੀ ਕਰ ਦਿੱਤਾ ਸੀਗਾ ਕਿ ਇਹਦੇ ਉੱਤੇ ਕਾਲ ਕਰਕੇ ਦੱਸੋ ਕਿ ਤੁਸੀਂ ਸੀਐਮ ਦੇ ਚਿਹਰੇ ਦੇ ਤੌਰ ਦੇ ਉੱਤੇ ਕਿਹਨੂੰ ਪਸੰਦ ਕਰਦੇ ਹੋ। ਮੈਂ ਉਦੋਂ ਵੀ ਗੱਲ ਕਹੀ ਸੀ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਹ ਡਾਟਾ ਇਕੱਠਾ ਕਰਨ ਦਾ ਇੱਕ ਬਹੁਤ ਵੱਡਾ ਜੁਗਾੜ ਲਾ ਲਿਆ ਸੀਗਾ ਆਮ ਆਦਮੀ ਪਾਰਟੀ ਨੇ, ਔਰ ਉਹਨਾਂ ਨੇ ਇਕੱਠਾ ਕਰ ਲਿਆ ਉਹ ਡਾਟਾ। 21 ਲੱਖ ਉਹ ਕਹਿੰਦੇ ਕਿ ਸਾਨੂੰ ਕਾਲਸ ਆਈਆਂ। ਚਲੋ 21 ਲੱਖ ਨਾ ਵੀ ਹੋਣ, ਅੱਧੀਆਂ ਵੀ ਕਰ ਲਓ ਉਹਦੇ ਵਿੱਚੋਂ, ਮੰਨ ਲਓ। ਤੇ ਉਹ ਡਾਟਾ ਇਸ ਤਰ੍ਹਾਂ ਦਾ ਇਕੱਠਾ ਹੋ ਗਿਆ ਕਿ ਮੰਨ ਲਓ ਕੋਈ ਮੈਸੇਜ ਦੇਣਾ, ਉਹ ਸਾਰੇ ਨੰਬਰ ਉਹਨਾਂ ਦੇ ਕੋਲੇ ਆ ਗਏ ਤੇ ਉਹਦੇ ਉੱਤੇ ਇੱਕ ਮੈਸੇਜ ਭੇਜਣ ਤੇ ਸਾਰੇ ਲੋਕਾਂ ਦੇ ਕੋਲੇ ਉਹ ਮੈਸੇਜ ਚਲੇ ਜਾਣਾ। ਏਡਾ ਤੁਸੀਂ ਕਹ ਲਓ ਕਿ ਉਹ ਡਾਟਾ ਇਕੱਠਾ ਹੋ ਗਿਆ। ਹੁਣ ਉਹਨੂੰ ਦੇਖਦਿਆਂ ਜਾਂ ਤਾਂ ਇਹ ਕਹਿ ਲਓ ਕਿ ਅੰਡਰ ਪ੍ਰੈਸ਼ਰ, ਦਬਾਅ ਦੇ ਹੇਠ, ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਦੇ ਨੇੜਲੇ ਇੱਕ ਸਾਥੀ ਦੇ ਵੱਲੋਂ ਟਵਿੱਟਰ ਦੇ ਉੱਤੇ ਵੋਟਿੰਗ ਕਰਵਾਈ ਜਾ ਰਹੀ ਹੈ। ਔਰ ਇਹ ਟਵਿੱਟਰ ਪੋਲ ਨਿਖਿਲ ਅਲਵਾ ਹੈ ਜਿਹੜਾ ਕਿ ਰਾਹੁਲ ਗਾਂਧੀ ਦਾ ਖਾਸਮ ਖਾਸ ਹੈ। ਉਹਨੇ 4 ਇਹਦੇ ਉੱਤੇ ਆਪਸ਼ਨਸ ਦਿੱਤੀਆਂ ਨੇ। 4 ਆਪਸ਼ਨਸ ਦੇ ਵਿੱਚ ਉਹਨੇ ਜਿਹੜੇ ਨਾਮ ਦੱਸੇ ਨੇ ਉਹ ਇਹ ਆਖਿਆ ਕਿ ਤੁਹਾਡੇ ਜਿਹੜਾ ਪਸੰਦ ਦਾ ਮੁੱਖ ਮੰਤਰੀ ਕੌਣ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਹੈ, ਨਵਜੋਤ ਸਿੰਘ ਸਿੱਧੂ ਦਾ ਨਾਮ ਹੈ, ਸੁਨੀਲ ਜਾਖੜ ਹੋਰਾਂ ਦਾ ਨਾਮ ਹੈ, ਤੇ ਚੌਥੀ ਆਪਸ਼ਨ ਇਹਦੇ ਵਿੱਚ ਇਹ ਰੱਖੀ ਆ ਕਿ ਬਿਨਾਂ ਚਿਹਰੇ ਤੋਂ ਕਾਂਗਰਸ ਜਾਵੇ। ਹੁਣ ਇਸ ਮਾਮਲੇ ਦੇ ਉੱਤੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਰੀ ਖੁਦ ਨੂੰ ਆਪੇ ਹੀ ਪ੍ਰੋਜੈਕਟ ਕਰੀ ਜਾ ਰਹੇ ਨੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਔਰ ਉਹਨਾਂ ਦੀ ਬੋਲ ਬਾਣੀ, ਉਹਨਾਂ ਦੀ ਬਾਡੀ ਲੈਂਗੁਏਜ ਜਿਸ ਕਿਸਮ ਦੀ ਆ, ਬਹੁਤ ਸਾਰੀਆਂ ਉਹਦੇ ਉੱਤੇ ਗੱਲਾਂ ਹੋ ਚੁੱਕੀਆਂ ਹੋਈਆਂ ਨੇ। ਜਿਹੜੇ 69% ਲੋਕ ਨੇ ਇਹਦੇ ਵਿੱਚ, ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਪੱਖ ਦੇ ਵਿੱਚ ਵੋਟ ਪਾਈ ਹੈ। 12% ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੋਟ ਕੀਤੀ ਹੈ ਤੇ ਸੁਨੀਲ ਜਾਖੜ ਹੋਰਾਂ ਨੂੰ 9% ਵੋਟਾਂ ਮਿਲੀਆਂ ਨੇ। ਦੋਵੇਂ ਆਗੂ ਵੋਟਿੰਗ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਚੰਨੀ ਤੋਂ ਬਹੁਤ ਪਿਛਾਂਹ ਚਲੇ ਗਏ ਨੇ। ਨਿਖਿਲ ਰਾਹੁਲ ਦੇ ਸੋਸ਼ਲ ਮੀਡੀਆ ਨੂੰ ਵੇਖਦਾ, ਹਾਲਾਂਕਿ ਇਹਨੂੰ ਇਸ ਗੱਲ ਨੂੰ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵੋਟਾਂ ਨੇ ਉਹਨੂੰ ਤੁਸੀਂ ਇਹ ਨਾ ਲੈ ਲੈਣਾ ਕਿ ਪਤਾ ਨਹੀਂ ਇਹ ਫਾਈਨਲ ਨਤੀਜੇ ਆ। ਇਹ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਸਹੀ ਨਹੀਂ ਹੁੰਦਾ। ਮੈਂ ਨਹੀਂ ਇਹ ਕਹਿੰਦਾ ਕਿ ਸਾਰਾ ਕੁਝ ਗਲਤ ਹੁੰਦਾ ਆ, ਪਰ ਸਾਰਾ ਕੁਝ ਸਹੀ ਵੀ ਨਹੀਂ ਹੁੰਦਾ। ਇਹ ਵੋਟਿੰਗਸ ਵਗੈਰਾ ਕਿਵੇਂ ਕਰਵਾਈਆਂ ਜਾਂਦੀਆਂ ਨੇ ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂਗਾ। ਪਰ ਵੱਡਾ ਸਵਾਲ ਇਹ ਆ ਕਿ ਜੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿੰਨੀ ਫੈਨ ਫੋਲੋਇੰਗ ਆ ਟਵਿੱਟਰ ਦੇ ਉੱਤੇ, ਖਾਸ ਤੌਰ ਦੇ ਉੱਤੇ, ਕਿਉਂਕਿ ਉਹ ਕ੍ਰਿਕਟਰ ਰਹੇ ਨੇ, ਉਹ ਇੱਕ ਟੀਵੀ ਸ਼ੋਅ ਨੂੰ ਜੱਜ ਕਰਦੇ ਰਹੇ ਨੇ ਟਵਿੱਟਰ ਦੇ ਉੱਤੇ ਬੜੀ ਦੇਰ ਤੋਂ ਨੇ। ਚਰਨਜੀਤ ਸਿੰਘ ਚੰਨੀ ਹੋਰੀ ਤਾਂ ਹੁਣ ਟਵਿੱਟਰ ਦੇ ਉੱਤੇ ਆਏ ਨੇ। ਸੁਨੀਲ ਜਾਖੜ ਹੋਰਾਂ ਨੇ ਪਿਛਲੇ ਕੁਝ ਸਮੇਂ ਤੋਂ ਟਵਿੱਟਰ ਯੂਜ਼ ਕਰਨਾ ਸ਼ੁਰੂ ਕੀਤਾ।
ਜਿੰਨੀ ਫੈਨ ਫੋਲੋਇੰਗ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਉਹ ਫਿਰ ਕਿੱਥੇ ਗਈ? ਕੀ ਉਹ ਅਸਲੀ ਆ ਜਾਂ ਮੁੱਲ ਦੀਆਂ ਲਈਆਂ ਹੋਈਆਂ ਲਾਈਕਸ ਨੇ? ਜਿਵੇਂ ਸਿੰਗਰ ਲੈ ਲੈਂਦੇ ਆ, ਕੋਈ ਸਿੰਗਰ ਜਿਹੜੇ ਪੇਡ ਨੇ ਉਹ ਆਪਣਾ ਗਾਣਾ ਪਾਉਂਦਾ ਤੇ ਤੁਸੀਂ ਕੁਝ ਸਮੇਂ ਬਾਅਦ ਝਾਤੀ ਮਾਰੋ ਤੇ ਉਹ ਕਹਿੰਦਾ ਜੀ ਮਿਲੀਅਨ ਨੂੰ ਕ੍ਰੋਸ ਕਰ ਗਿਆ। ਜਿਹੜੇ ਚੰਗੇ ਗੀਤ ਨੇ ਗਾਏ ਜਾਣ ਵਾਲੇ, ਪਰਿਵਾਰ 'ਚ ਬੈਠ ਕੇ ਸੁਣਨ ਵਾਲੇ, ਉਹ ਵਿਚਾਰੇ ਸਾਡੇ ਵਰਗਿਆਂ ਨੂੰ ਬਾਰ-ਬਾਰ ਕਹਿੰਦੇ ਹੁੰਦੇ ਆ ਗਾਣਾ ਸ਼ੇਅਰ ਕਰ ਦਿਓ, ਗਾਣਾ ਸ਼ੇਅਰ ਕਰ ਦਿਓ, ਉਹ ਲੱਖ ਤੱਕ ਨਹੀਂ ਜਾਂਦੇ, ਉਹ ਮੁੱਲ ਦੀਆਂ ਲਾਈਕਸ ਹੁੰਦੀਆਂ ਨੇ। ਇਹਦਾ ਮਤਲਬ ਇਹ ਕਿ ਜੇ ਇੱਕ ਪਾਸੇ ਤੁਸੀਂ ਟਵਿੱਟਰ ਦੇ ਉੱਤੇ ਜਿਹੜਾ ਮਿਲੀਅਨ ਦੇ ਕਰੀਬ ਲਈ ਬੈਠੇ ਹੋ, ਤੇ ਜੇ ਵੋਟਾਂ ਉੱਥੇ ਪੈ ਗਈਆਂ ਤੇ ਤੁਹਾਨੂੰ 12% ਹੀ ਪਈਆਂ, 69% ਹੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪੈ ਗਈਆਂ। ਕੀ ਇਹ ਕਈ ਵਾਰੀ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ, ਜਦੋਂ ਮੈਸੇਜ ਲਾ ਦਿੰਦੇ ਨੇ, ਹੁੰਦਾ ਕੀ ਆ ਕਿ ਜਿਹੜੀ ਟਰੋਲ ਆਰਮੀ ਆ ਉਹ ਵੀ ਇਸੇ ਤਰੀਕੇ ਨਾਲ ਕੰਮ ਕਰਦੀ ਹੈ। ਟਰੋਲ ਆਰਮੀ ਦੇ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਮੰਨ ਲਓ ਟਰੋਲ ਆਰਮੀ ਨੇ ਕਿਸੇ ਨੂੰ ਗਾਲਾਂ ਕੱਢਣੀਆਂ ਨੇ, ਉਹਦਾ ਪੇਜ ਦਾ ਲਿੰਕ ਲਾਉਂਦੇ ਨੇ, ਬਸ ਉਹ ਪਤਾ ਹੁੰਦਾ ਵੀ ਗਾਲਾਂ ਕੱਢਣੀਆਂ ਨੇ, ਇਹ ਨਹੀਂ ਪਤਾ ਹੁੰਦਾ ਵੀ ਇਹਨੇ ਕੀ ਲਿਖਿਆ, ਇਹਨੇ ਕੀ ਬੋਲਿਆ ਤੇ ਗਾਲਾਂ ਕਿਉਂ ਕੱਢਣੀਆਂ ਨੇ। ਇਹ ਸਿੰਗਰ ਵੀ ਇਹੀ ਕੰਮ ਕਰਦੇ ਨੇ। ਤੁਸੀਂ ਬੱਬੂ ਮਾਨ ਦੇ ਖਿਲਾਫ ਕੁਝ ਬੋਲ ਕੇ, ਕੁਝ ਲਿਖ ਕੇ ਦੇਖ ਲਓ, ਉਹਦੀ ਜਿਹੜੀ ਟਰੋਲ ਆਰਮੀ, ਜਿਹੜੇ ਉਹਦੇ ਫੈਨ ਪੇਜ ਬਣੇ ਹੋਏ ਨੇ, ਉਹ ਨਾਲ ਦੀ ਨਾਲ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ। ਇਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਜਸਪਿੰਦਰ ਚਹਿਲ ਆ, ਉਹਨੇ ਵੀ ਇਹ ਦੋਸ਼ ਲਾਏ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਗਾਲਾਂ ਕਢਾਈਆਂ ਜਾ ਰਹੀਆਂ ਨੇ। ਸੋ ਇਹ ਸੋਸ਼ਲ ਮੀਡੀਆ ਜਿਹੜੇ ਤਰੀਕੇ ਦੇ ਨਾਲ ਚੱਲਦਾ, ਇਹਦੇ ਕੁਝ ਤੌਰ ਤਰੀਕੇ ਨੇ, ਵੱਖਰੇ ਨੇ। ਇਹ ਉਸੇ ਤਰੀਕੇ ਦੇ ਪਰਸੈਂਟੇਜ ਹੋ ਸਕਦੇ, ਉਸੇ ਤਰੀਕੇ ਦੇ ਇਹ ਨੰਬਰ ਹੋ ਸਕਦੇ ਜੀ। ਤੇ ਅੱਗੇ ਵੀ ਆਪਾਂ ਗੱਲ ਕੀਤੀ ਆ ਕਿ ਦਲ ਬਦਲੂ ਆ ਜਿਹੜੇ ਬਹੁਤ ਜ਼ਿਆਦਾ ਆ, ਤੇ ਹੁਣ ਤੱਕ ਕਿੰਨੇ ਕੁ ਸਫਲ ਹੋਏ ਆ ਤੇ ਕਿੰਨਿਆਂ ਕਿਨੇ ਹਾਰ ਦਾ ਮੂੰਹ ਦੇਖਿਆ? ਦੇਖੋ, ਦਲ ਬਦਲੂਆਂ ਦੀ ਇੱਕ ਆਪਣੀ ਜਮਾਤ ਹੈ ਔਰ ਉਹ ਹਮੇਸ਼ਾ ਸਾਰੇ ਜਗ੍ਹਾ ਹੀ ਹੁੰਦੇ ਆ। ਇਹ ਨਹੀਂ ਆ ਕਿ ਕਿਸੇ ਇੱਕ ਖਾਸ ਖਿੱਤੇ ਦੇ ਵਿੱਚ ਉਹ ਬਸੇਰਾ ਕਰਦੇ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਨੇ, ਬਹੁਤ ਸਾਰੇ ਸੂਬਿਆਂ ਦੇ ਵਿੱਚ ਨੇ, ਮੁਲਕ ਦੇ ਵਿੱਚ ਨੇ, ਮੁਲਕਾਂ ਦੇ ਵਿੱਚ ਨੇ। ਇਸ ਵਾਰੀ ਦਲ ਬਦਲੀ ਜਿਹੜੀ ਹੈ ਨਾ ਜੀ, ਉਹ ਲੱਗੀ ਪਈ ਆ ਸਿਰੇ, ਔਰ ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਕਿੱਥੇ ਜਾ ਕੇ ਕਿਹਨੂੰ ਜੁਆਇਨ ਕਰ ਲੂਗਾ। ਚੁਟਕਲੇਬਾਜ਼ੀ ਬੜੀ ਹੋ ਰਹੀ ਹੈ ਕਿ ਜਿਹੜੇ ਦਲ ਬਦਲੂਆਂ ਦੇ ਬਾਰੇ ਦੇ ਵਿੱਚ ਕਿ ਉਹ ਸਵੇਰੇ ਕਿਸੇ ਹੋਰ ਪਾਰਟੀ 'ਚ ਹੁੰਦੇ ਆ, ਸ਼ਾਮ ਨੂੰ ਕਿਸੇ ਹੋਰ ਪਾਰਟੀ 'ਚ ਹੁੰਦੇ ਆ, ਦੁਪਹਿਰੇ ਪਰ ਉਹ ਕਿਸੇ ਹੋਰ ਪਾਰਟੀ ਦਾ ਗੇੜਾ ਵੀ ਕੱਢੇ ਹੁੰਦੇ ਆ। ਇਸ ਕਰਕੇ ਉਹਨਾਂ ਨੇ ਕਹਾਵਤਾਂ ਗਲਤ ਕਰ ਦਿੱਤੀਆਂ ਨੇ ਕਿ ਸਵੇਰ ਦਾ ਭੁੱਲਿਆ ਸ਼ਾਮੀ ਘਰੇ ਆ ਜੇ। ਉਹ ਜਦੋਂ ਸ਼ਾਮ ਨੂੰ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਆ ਤਾਂ ਉਦੋਂ ਪਹਿਲਾਂ ਕਈਆਂ ਪਾਰਟੀਆਂ ਦਾ ਹੋਰ ਗੇੜਾ ਕੱਢ ਆਏ ਹੁੰਦੇ ਆ। ਇਸ ਵੇਲੇ ਜੇ ਦੇਖਿਆ ਜਾਵੇ ਤਾਂ ਕੁਝ ਨੇਤਾ ਨੇ ਜਿਨ੍ਹਾਂ ਨੂੰ ਸਫਲਤਾ ਵੀ ਮਿਲੀ ਦਲ ਬਦਲੀ ਕਰਕੇ, ਪਰ ਅਸਫਲ ਵੀ ਬਹੁਤ ਸਾਰੇ ਹੋਏ। ਜਿਹੜੇ ਸਫਲ ਹੋਏ ਉਹਨਾਂ ਦੀ ਜਿਹੜੀ ਗਿਣਤੀ ਆ ਉਹ 39% ਹੈ। ਅੱਛਾ, ਇਹਨੂੰ ਅੱਜ ਦੇ ਸੰਦਰਭ 'ਚ ਨਾ ਦੇਖਣਾ, ਅੱਜ ਗਿਰਾਵਟ ਬਹੁਤ ਆ ਗਈ ਹੈ। ਇਹ ਪਹਿਲਾਂ ਦੇ ਸੰਦਰਭ 'ਚ ਇਹਨੂੰ ਦੇਖਣਾ, ਉਦੋਂ ਘੱਟੋ ਘੱਟ ਮਾੜੇ ਮੋਟੇ ਕੋਈ ਲੁਕਵੇਂ ਹੀ ਸਹੀ ਐਥਿਕਸ ਹੁੰਦੇ ਸੀਗੇ। ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ। ਕੈਪਟਨ ਅਮਰਿੰਦਰ ਸਿੰਘ 1980 ਦੇ ਵਿੱਚ ਕਾਂਗਰਸ ਸੀ, 84 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ, ਆਪਣੀ ਪਾਰਟੀ ਬਣਾ ਲਈ। 92 ਚ ਪਾਰਟੀ ਬਣਾਈ ਸੀ, 1992 ਚ। 99 ਦੇ ਵਿੱਚ ਕਾਂਗਰਸ ਚ ਵਾਪਸੀ ਕੀਤੀ। 2002 ਤੇ 17 ਦੇ ਵਿੱਚ ਮੁੱਖ ਮੰਤਰੀ ਬਣ ਗਏ। ਮੁੱਖ ਮੰਤਰੀ ਬਣਾਇਆ ਕਾਂਗਰਸ ਨੇ, ਤੇ ਅੱਜ ਜਿਹੜੀ ਪੰਜਾਬ ਲੋਕ ਕਾਂਗਰਸ ਬਣਾ ਕੇ ਬਹਿ ਗਏ, ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ। ਨਵਜੋਤ ਸਿੰਘ ਸਿੱਧੂ 2004 ਦੇ ਵਿੱਚ ਭਾਜਪਾ ਨਾਲ ਜੁੜੇ, 14 ਦੇ ਵਿੱਚ ਭਾਜਪਾ ਨੇ ਟਿਕਟ ਨਹੀਂ ਦਿੱਤੀ, 17 ਤੋਂ ਕਾਂਗਰਸ ਦੇ ਵਿੱਚ ਨੇ, ਹੁਣ ਪਾਰਟੀ ਦੇ ਪ੍ਰਧਾਨ ਨੇ। ਕਿੰਨੀ ਕੁ ਸਫਲਤਾ ਮਿਲਦੀ ਹੈ, ਕਿਉਂਕਿ ਪਾਰਟੀ ਪ੍ਰਧਾਨ ਤਾਂ ਉਹ ਬਣ ਗਏ। ਇਹ ਉਸੇ ਤਰੀਕੇ ਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੁਰੀ 99 ਦੇ ਵਿੱਚ ਕਾਂਗਰਸ ਦੇ ਵਿੱਚ ਆਏ ਸੀਗੇ। ਸੁਖਪਾਲ ਖਹਿਰਾ ਨੇ, ਉਹਨਾਂ ਨੇ ਪਾਰਟੀ ਕੋਈ ਛੱਡੀ ਹੀ ਨਹੀਂ, ਉਹ ਕਾਂਗਰਸ ਦੇ ਵਿੱਚ ਹੀ। 17 ਦੇ ਵਿੱਚ ਆਮ ਆਦਮੀ ਪਾਰਟੀ ਚਲੇ ਗਏ, ਕਾਂਗਰਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਪਰਿਵਾਰ ਰਿਹਾ। ਮਤਭੇਦ ਹੋ ਗਏ, 3-4 ਆਪਣੇ ਨਾਲ ਲੈ ਗਏ, ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਪਿਆ ਜਿਹੜੇ ਨਾਲ ਗਏ ਸੀ ਉਹਨਾਂ ਦਾ ਕੀ ਬਣਿਆ। ਹੁਣ ਕਾਂਗਰਸ ਦੇ ਵਿੱਚ ਚਲੇ ਗਏ, ਕਾਂਗਰਸ ਨੇ ਟਿਕਟ ਦਿੱਤੀ ਆ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਹੁਰੀ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਜੇਲ੍ਹ ਦੇ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ। ਸਫਲ ਉਹ ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਇੱਕ ਵਾਰੀ ਉਹ ਵਿਧਾਇਕ ਬਣ ਗਏ ਸੀ, ਮੁੜ ਕੇ ਹਾਰ ਗਏ, ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਬਣੇ। ਆਮ ਆਦਮੀ ਪਾਰਟੀ ਦੇ ਕੋਲੇ ਇੱਕ ਹੀ ਸਭ ਤੋਂ ਵੱਡਾ ਅਹੁਦਾ ਸੀ ਪੰਜਾਬ ਦੇ ਵਿੱਚ, ਉਹ LOP ਦਾ ਸੀਗਾ, ਉਹ ਦਿੱਤਾ, ਪਰ ਉਹਨਾਂ ਨੇ ਉਹ ਫਿਰ ਵੀ ਛੱਡ ਦਿੱਤੀ ਪਾਰਟੀ। ਰਣਜੀਤ ਸਿੰਘ ਬ੍ਰਹਮਪੁਰਾ
ਉਹਨਾਂ ਨੇ 2019 ਦੇ ਵਿੱਚ ਪਾਰਟੀ ਛੱਡਤੀ ਸੀਗੀ। ਇਹ ਕਿਹਾ ਜਾਂਦਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ 14 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਬਣੀ ਆ ਤਾਂ ਅਕਾਲੀ ਦਲ ਦੇ ਕੋਟੇ ਦੇ ਵੱਲੋਂ ਮੰਤਰੀ ਬਣਾਉਣ ਦਾ ਲਾਰਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਾਇਆ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਂ ਸਮੁੱਚੇ ਪੰਜਾਬ ਨੂੰ ਲਾਰੇ 'ਚ ਰੱਖਿਆ, ਬ੍ਰਹਮਪੁਰਾ ਹੋਰੀ ਕਿਹੜੀ ਚੀਜ਼ ਸੀ। ਸੋ 19 ਦੇ ਵਿੱਚ ਅਖੀਰ ਹਾਰ ਕੇ ਉਹ ਪਾਰਟੀ ਛੱਡ ਗਏ। ਅਕਾਲੀ ਦਲ ਟਕਸਾਲੀ ਬਣਾ ਲਿਆ, ਫਿਰ ਸੰਯੁਕਤ 'ਚ ਜਾ ਵੜੇ। ਹੁਣ ਦੁਬਾਰਾ ਫਿਰ ਭੌਂ ਕੇ ਅਕਾਲੀ ਦਲ ਬਾਦਲ ਦੇ ਵਿੱਚ ਚਲੇ ਗਏ ਨੇ। ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਆ, ਐਤਕੀ ਸਫਲ ਹੁੰਦੇ ਆ ਜਾਂ ਨਹੀਂ ਕਿਹਾ ਨਹੀਂ ਜਾ ਸਕਦਾ। ਜਿਹੜੀ ਬੁੱਢੀ ਲੀਡਰਸ਼ਿਪ ਦਹਾਕਿਆਂ ਤੋਂ ਅਸੀਂ ਸੁਣਦੇ ਆਉਂਦੇ ਆ, ਉਹਨਾਂ ਦੇ ਵਿੱਚੋਂ ਇੱਕ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਵੀ ਨੇ। ਵੀਰ ਦਵਿੰਦਰ ਸਿੰਘ ਹੋਰੀ ਕਾਂਗਰਸ ਦੇ ਨਾਲ ਜੁੜੇ, ਟਿਕਟ ਨਹੀਂ ਮਿਲੀ, 2007 ਦੇ ਵਿੱਚ ਅਕਾਲੀ ਦਲ ਚਲੇ ਗਏ। 2012 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ PPP ਬਣਾਈ, ਉਹਦੇ 'ਚ ਚਲੇ ਗਏ। ਫਿਰ 2017 ਦੇ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਉਹ ਆਏ, ਪਰ ਚੋਣਾਂ ਦੇ ਵਿੱਚ ਸੀਟ ਨਹੀਂ ਲੈਣ ਦਿੱਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ 36 ਦਾ ਅੰਕੜਾ ਰਿਹਾ ਉਹਨਾਂ ਦਾ। ਉਦੋਂ ਫਿਰ ਉਹ ਜਿਹੜੇ ਪਾਰਟੀ ਤੋਂ ਲਾਂਭੇ ਹੋ ਗਏ। ਫਿਰ ਅਕਾਲੀ ਦਲ ਟਕਸਾਲੀ 'ਚ ਚਲੇ ਗਏ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਪਾਰਟੀ ਬਣਾਈ, ਸੰਯੁਕਤ ਦੇ ਵਿੱਚ ਚਲੇ ਗਏ। ਪਿਛਲੇ ਦਿਨੀ ਅਕਾਲੀ ਦਲ ਸੰਯੁਕਤ ਵੀ ਛੱਡ ਗਏ। ਇਹ ਕਿਹਾ ਜਾਂਦਾ ਕਿ ਸਿਹਤ ਠੀਕ ਨਹੀਂ ਗਈ, ਇਸ ਕਰਕੇ ਛੱਡ ਗਏ। ਚਰਚਾ ਸੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨੇੜੇ ਹੋ ਰਹੇ ਨੇ, ਉਧਰੋਂ ਸੀਟ ਲੱਭ ਸਕਦੇ ਆ, ਮਿਲ ਸਕਦੀ ਆ, ਚਾਂਸਸ ਘੱਟ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਅਕਾਲੀ ਦਲ ਦੇ ਵਿੱਚ ਦਬਦਬਾ ਰਿਹਾ। 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੀ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲਾਂਭੇ ਕਰ ਦਿੱਤਾ। ਹੁਣ ਫਿਰ ਉਹ ਚੁੱਪ ਕਰਕੇ ਬੈਠੇ ਰਹੇ। ਹੁਣ ਦੁਬਾਰਾ ਫਿਰ ਅਕਾਲੀ ਦਲ ਦੇ ਨਾਲ ਨੇ। ਕੋਈ ਪ੍ਰਭਾਵ ਦਿਸਦਾ ਤਾਂ ਹੈ ਨਹੀਂਗਾ, ਪਰ ਇਹ ਆ ਕਿ ਇਸ ਉਮਰ ਦੇ ਵਿੱਚ ਇੰਨੀ ਠੰਡ ਦੇ ਵਿੱਚ ਭੱਜੇ ਫਿਰਦੇ ਨੇ ਕਿ ਸ਼ਾਇਦ ਦੁਬਾਰਾ ਫੇਰ ਪੈਰ ਲੱਗ ਜਾਣ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਵਿੱਚ ਵੱਡੇ ਨੇਤਾ ਰਹੇ ਨੇ। 18 ਦੇ ਵਿੱਚ ਸਿਹਤ ਦਾ ਹਵਾਲਾ ਦੇ ਕੇ ਪਾਰਟੀ ਛੱਡ ਦਿੱਤੀ, ਆਪਣਾ ਅਕਾਲੀ ਦਲ ਬਾਅਦ ਚ ਬਣਾ ਲਿਆ। ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੋਇਆ, ਦੇਖਦੇ ਆ ਕਿੰਨਾ ਕੁ ਸਫਲ ਹੁੰਦੇ ਆ। ਜਗਮੀਤ ਸਿੰਘ ਬਰਾੜ ਇੱਕ ਹੋਰ ਵੱਡਾ ਨਾਮ ਹੈ, ਕਾਂਗਰਸ ਦੇ ਵੱਡੇ ਨੇਤਾ ਰਹੇ ਨੇ, ਪਾਰਟੀ 'ਚ ਚੰਗਾ ਪ੍ਰਭਾਵ ਰਿਹਾ। ਗੇੜੇ ਇਹਨਾਂ ਨੇ ਵੀ ਬੜੇ ਦਿੱਤੇ ਆ। ਇੱਕ ਵਾਰੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੀ ਚਲੇ ਗਏ ਸੀਗੇ। ਇੱਕ ਵਾਰੀ ਜੇ ਤੁਹਾਨੂੰ ਯਾਦ ਹੋਵੇ ਤੇ ਕਾਂਗਰਸ ਤਵਾੜੀ ਬਣੀ ਸੀ, ਇਹਨਾਂ ਨੇ ਹੀ ਉਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਹੋਰਾਂ ਨੂੰ ਟਿਕਟ ਦਵਾਈ ਸੀ। ਉਹਨਾਂ ਨੂੰ ਟਿਕਟ ਦਵਾਤੀ, ਆਪ ਛੱਡ ਗਏ। ਉਹ ਲੱਭਦੇ ਫਿਰਨ ਵੀ ਕਿੱਧਰ ਗਏ ਜਗਮੀਤ ਬਰਾੜ। ਸੋ ਜਗਮੀਤ ਬਰਾੜ ਹੋਰਾਂ ਨੇ 19 ਦੇ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਨਾਲ ਨਾਤਾ ਜੋੜ ਲਿਆ। ਇਸ ਵਾਰੀ ਮੌੜ ਤੋਂ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਆ। ਉਹਨਾਂ ਦੀਆਂ ਵੀਡੀਓ ਉਹ ਫਿਰਦੀਆਂ ਨੇ ਜਿਹਦੇ ਵਿੱਚ ਉਹ ਨਿਰਣੇ ਕਾਲਜੇ ਅਕਾਲੀ ਦਲ ਨੂੰ ਗਾਲਾਂ ਕੱਢੀ ਜਾਂਦੇ ਆ। ਤੋ ਉਸੇ ਹੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਆ। ਕਿੰਨੇ ਕੁ ਸਫਲ ਹੁੰਦੇ ਆ ਵੇਖਣਾ ਪਊਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਭਾਜਪਾ ਤੇ ਉਹਨਾਂ ਦੇ ਹੋਰ ਸੱਜੇ ਖੱਬੇ ਸਹਿਯੋਗੀ ਆ ਜਿਹੜੇ, ਉਹਨਾਂ ਦੀ ਵੀ ਸੂਝੀ ਅੱਜ ਆਉਣ ਦੀ ਆਸ ਹੈ। ਬਿਲਕੁਲ ਜੀ। ਐਕਚੁਅਲੀ ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਾਥੀਆਂ ਦਾ ਜਿਹੜਾ ਗੱਠਜੋੜ ਹੋਇਆ, ਉਹਦੇ ਵਿੱਚ ਭਾਜਪਾ 65, ਪੰਜਾਬ ਲੋਕ ਕਾਂਗਰਸ 40, ਜਿਹੜਾ ਅਕਾਲੀ ਦਲ ਸੰਯੁਕਤ ਹੈ ਢੀਂਡਸਾ ਸਾਹਿਬ ਵਾਲਾ, ਉਹ 10 ਸੀਟਾਂ ਤੋਂ ਚੋਣ ਲੜ ਸਕਦਾ। ਅੱਜ ਇਹਦੀ ਬਕਾਇਦਾ ਤੌਰ ਦੇ ਉੱਤੇ ਇਹਦਾ ਐਲਾਨ ਹੋ ਸਕਦਾ। ਅੱਜ ਦੇ ਮੀਟਿੰਗ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਮੀਟਿੰਗ ਆ ਲਗਭਗ ਫਾਈਨਲ ਹੋ ਚੁੱਕੀ ਹੋਈ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਵੱਡੇ ਨੇਤਾ ਨੇ, ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਦੇ ਸਾਹਮਣੇ ਮਜ਼ਬੂਤ ਤੇ ਵੱਡੇ ਨੇਤਾਵਾਂ ਨੂੰ ਉਤਾਰਿਆ ਜਾਊਗਾ, ਇਹ ਭਾਜਪਾ ਦੇ ਵੱਲੋਂ ਆਖਿਆ ਗਿਆ। ਇਸ ਕਰਕੇ ਇਹਨਾਂ ਟਿਕਟਾਂ ਦੇ ਉੱਤੇ ਮੰਥਨ ਜਾਰੀ ਹੈ। ਇਹਨਾਂ ਦੀ ਐਲਾਨ ਜਿਹੜਾ ਉਹ ਛੇਤੀ ਕਰ ਦਿੱਤਾ ਜਾਊਗਾ। ਇਹ ਕਿਹਾ ਜਾ ਰਿਹਾ ਕਿ ਪਟਿਆਲਾ ਤੋਂ ਗੱਠਜੋੜ ਦੇ ਉਮੀਦਵਾਰ ਖਿੱਦੋ ਖੂੰਡੀ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੋਣਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਇਹ ਬੜਾ ਅਹਿਮ ਜਿਹੜਾ ਉਹ ਚੋਣ ਹੋਊਗੀ। ਉਹ ਨਹੀਂ ਵੜੇ 17 ਦੇ ਵਿੱਚ ਪਟਿਆਲੇ ਤੋਂ ਚੋਣ ਜਿੱਤਣ ਤੋਂ ਬਾਅਦ। ਮਹਿਲ ਦੇ ਬੂਹੇ ਬੰਦ ਰਹੇ। ਅੱਜ ਕੱਲ ਮਹਿਲ ਨੇ ਆਪਣੀਆਂ ਕੰਧਾਂ ਦੇ ਉੱਤੇ ਤਾਰਾਂ ਹੋਰ ਉੱਚੀਆਂ ਕਰਕੇ ਲਾ ਲਈਆਂ ਨੇ ਕੰਡੇਦਾਰ, ਤਾਂ ਕਿ ਕੋਈ ਨੇੜੇ ਨਾ ਆ ਸਕੇ। ਔਰ ਪਰਮਿੰਦਰ ਸਿੰਘ ਢੀਂਡਸਾ ਉਹ ਕਿਹਾ ਜਾ ਰਿਹਾ ਕਿ ਲਹਿਰੇ ਗਾਗੇ ਤੋਂ ਚੋਣ ਲੜਨਗੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਚੋਣ ਲੜਨ ਦੀ ਕੋਈ ਸੰਭਾਵਨਾ ਨਹੀਂ ਗੀ, ਪਰ ਭਾਜਪਾ ਨੇ ਚੋਣਾਂ ਤੋਂ ਬਾਅਦ ਵੱਡੇ ਢੀਂਡਸਾ ਨੂੰ ਕੇਂਦਰ ਦੇ ਵਿੱਚ ਅਹਿਮ ਅਹੁਦੇ ਦੀ ਗੱਲ ਜ਼ਰੂਰ ਆਖੀ ਆ। ਉਹ ਚਲੋ ਕੱਲ ਵਾਲੀ ਗੱਲ ਆ।
ਕੀ ਹੁੰਦਾ ਕੁਝ ਨਹੀਂ ਕਿਹਾ ਜਾ ਸਕਦਾ। ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਦੇ 32 ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਸਕਦੀ ਹੈ। ਇਹਦੇ ਸੰਬੰਧ ਦੇ ਵਿੱਚ ਇਹ ਕਿਹਾ ਗਿਆ ਕਿ ਪਹਿਲੀ ਜਿਹੜੀ ਸੂਚੀ ਇਹ ਹੋਊਗੀ, ਉਸ ਤੋਂ ਬਾਅਦ 2 ਦਿਨ ਬਾਅਦ ਅਗਲੀ ਸੂਚੀ ਆ ਸਕਦੀ ਹੈ। 23 ਸੀਟਾਂ ਦੇ ਉੱਤੇ ਭਾਜਪਾ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੂਗੀ। 17 ਉਮੀਦਵਾਰ ਪੁਰਾਣੇ ਨੇਤਾ ਹੋਣਗੇ। 5 ਪੁਰਾਣੇ ਨੇਤਾਵਾਂ ਦੇ ਨਾਵਾਂ ਦੇ ਉੱਤੇ ਮੋਹਰ ਨਹੀਂ ਲੱਗੀ। ਫਿਲਹਾਲ ਇਹ ਰੋਕ ਦਿੱਤੀ ਗਈ ਆ। 5 ਸੀਟਾਂ ਦੇ ਉੱਤੇ ਮੰਥਨ ਕੀਤਾ ਜਾ ਰਿਹਾ। ਸੰਬੰਧਿਤ ਪੁਰਾਣੇ ਨੇਤਾਵਾਂ ਨੂੰ ਮੈਦਾਨ ਦੇ ਵਿੱਚ ਲਾਇਆ ਜਾਵੇ ਜਾਂ ਨਵੇਂ ਚਿਹਰਿਆਂ ਦੇ ਉੱਤੇ ਦਾਅ ਖੇਡਿਆ ਜਾਵੇ, ਇਹਨੂੰ ਲੈ ਕੇ ਪਾਰਟੀ ਦੇ ਵਿੱਚ ਕਈ ਕਿਸਮ ਦੀਆਂ ਰਾਵਾਂ ਨੇ। ਮਾਲਵੇ ਦੀਆਂ ਸੀਟਾਂ ਦੇ ਉੱਤੇ ਪੰਜਾਬ ਲੋਕ ਕਾਂਗਰਸ ਉਤਰ ਸਕਦੀ ਆ ਜ਼ਿਆਦਾ ਸੀਟਾਂ ਦੇ ਉੱਤੇ। ਅਕਾਲੀ ਦਲ ਸੰਯੁਕਤ ਵੀ ਇਸੇ ਏਰੀਏ ਦੇ ਵਿੱਚ ਜ਼ਿਆਦਾ ਸੀਟਾਂ ਉਹਨੂੰ ਮਿਲ ਸਕਦੀਆਂ ਨੇ। ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ, ਲਹਿਰੇ ਗਾਗੇ ਤੋਂ ਪਰਮਿੰਦਰ ਸਿੰਘ ਢੀਂਡਸਾ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਅਬੋਹਰ ਤੋਂ ਅਰੁਣ ਨਾਰੰਗ, ਸੁਜਾਨਪੁਰ ਤੋਂ ਦਿਨੇਸ਼ ਬੱਬੂ, ਫਿਰੋਜ਼ਪੁਰ ਸਿਟੀ ਤੋਂ ਰਾਣਾ ਗੁਰਮੀਤ ਸੋਢੀ, ਫਾਜ਼ਿਲਕਾ ਤੋਂ ਸੁਜੀਤ ਕੁਮਾਰ ਜਿਆਣੀ, ਲੁਧਿਆਣਾ ਵੈਸਟ ਤੋਂ ਵਿਕਰਮ ਸਿੱਧੂ, ਸੰਗਰੂਰ ਤੋਂ ਅਰਵਿੰਦ ਖੰਨਾ ਆ ਸਕਦੇ ਆ ਉਮੀਦਵਾਰ ਦੇ ਤੌਰ ਦੇ ਉੱਤੇ। ਤੋ ਉਧਰ ਜਿਹੜੀ ਸਤਕਾਰ ਕੌਰ ਹੈ ਫਿਰੋਜ਼ਪੁਰ ਦਿਹਾਤੀ ਤੋਂ, ਉਹ ਵੀ ਭੱਜ ਨੱਠ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦੇ ਵਾਸਤੇ, ਕਿਉਂਕਿ ਇੱਥੋਂ ਸਤਕਾਰ ਕੌਰ ਨੂੰ ਟਿਕਟ ਨਹੀਂ ਮਿਲਣੀ। ਆਸ਼ੂ ਬਾਂਗੜ ਜਿਹਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚਲੇ ਗਿਆ ਸੀ, ਉਹਨੂੰ ਟਿਕਟ ਮਿਲ ਸਕਦੀ ਹੈ। ਇਸ ਕਰਕੇ ਸਤਕਾਰ ਕੌਰ ਇਹ ਸਮਝਦੀ ਹੈ ਕਿ ਭਾਜਪਾ ਦੇ ਵਿੱਚੋਂ ਉਹਨੂੰ ਜਿਹੜੀ ਆ ਉਹ ਟਿਕਟ ਮਿਲ ਸਕਦੀ ਹੈ। ਸੋ ਟਿਕਟੂਆਂ ਦਾ ਸਿਲਸਿਲਾ ਜਿਹੜਾ ਇਹ ਉਨੀ ਦੇਰ ਤੱਕ ਥੰਮਣਾ ਨਹੀਂ ਜਦੋਂ ਤੱਕ ਸਾਰੀਆਂ ਸੂਚੀਆਂ ਜਾਰੀ ਨਹੀਂ ਹੋ ਜਾਂਦੀ ਜੀ। ਅਜੇ ਬੜਾ ਕੁਝ ਹੋਊਗਾ ਜੀ। ਅੱਗੇ ਆਪਾਂ ਈਡੀ ਦੇ ਛਾਪਿਆਂ ਦੀ ਗੱਲ ਕੀਤੀ ਆ। ਉਸ ਦੇ ਡਰ ਤੋਂ ਸਤਲੁਜ ਦਰਿਆ ਤੇ ਜਿਹੜਾ ਰੇਤ ਮਾਫੀਆ ਸੀ ਉਹਨੇ ਵੀ ਆਪਣਾ ਕੰਮ ਬੰਦ ਕੀਤਾ। ਬੇਸ਼ੱਕ ਦੇਖੋ, ਪੰਜਾਬ ਦੀ ਸਰਕਾਰ ਇਹ ਹਮੇਸ਼ਾ ਕਹਿੰਦੀ ਰਹੀ ਆ ਕਿ ਕੋਈ ਨਜਾਇਜ਼ ਕਾਰੋਬਾਰ ਨਹੀਂ ਹੋ ਰਿਹਾ ਰੇਤਾਂ ਦਾ, ਔਰ ਇਹ ਸਭ ਤੋਂ ਵੱਡਾ ਝੂਠ ਹੈ ਪੰਜਾਬ ਦਾ। ਚਾਹੇ ਉਹ ਪਿਛਲੇ ਸਮੇਂ 'ਚ ਹੁੰਦਾ ਰਿਹਾ ਹੋਵੇ, ਚਾਹੇ ਮੌਜੂਦਾ ਸਮੇਂ 'ਚ ਹੁੰਦਾ ਰਿਹਾ ਹੋਵੇ। ਰੇਤ ਦਾ ਕਾਰੋਬਾਰ ਪੰਜਾਬ ਦੇ ਵਿੱਚ ਕੋਈ 92ਵਿਆਂ ਦੇ ਵਿੱਚ ਸ਼ੁਰੂ ਹੋਇਆ, 90ਵਿਆਂ ਦੇ ਵਿੱਚ, ਔਰ ਥੋੜਾ ਬਹੁਤਾ ਸੀਗਾ। ਇਹ ਚੱਲਦਾ ਚੱਲਦਾ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਵਧਿਆ। 92 ਤੋਂ 97 ਦੇ ਵਿੱਚ ਇੰਨਾ ਨਹੀਂ, ਥੋੜਾ ਬਹੁਤਾ ਜ਼ਰੂਰ ਹੋਇਆ। 97 ਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਆ ਗਈ, ਫਿਰ ਇਹ ਵਧਣਾ ਫੁੱਲਣਾ ਸ਼ੁਰੂ ਹੋਇਆ। 97 ਤੋਂ 2002 ਤੱਕ ਇਹਦੇ ਚੋਂ ਪੈਸੇ ਕਮਾਏ ਕੁਝ ਲੋਕਾਂ ਨੇ ਮੋਟੇ। 2 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ, 2 ਤੋਂ 7 ਤੱਕ ਫਿਰ ਇਹ ਸਿਖਰਾਂ ਵੱਲ ਨੂੰ ਚੱਲਣਾ ਸ਼ੁਰੂ ਹੋ ਗਿਆ। 7 ਤੋਂ ਲੈ ਕੇ 17 ਤੱਕ ਅਕਾਲੀ ਦਲ ਬਾਦਲ ਹੈ, ਉਹਦੇ ਰਾਜ ਦੇ ਵੇਲੇ ਤਾਂ ਇਹ ਸਿਖਰਾਂ ਦੇ ਉੱਤੇ ਚਲੇ ਗਿਆ। ਐਡੀ ਲੁੱਟ ਮਚ ਗਈ ਕਿ ਤਰਾਹ ਹੋਣ ਲੱਗੀ। 17 ਦੇ ਵਿੱਚ ਆਸ ਬੱਝੀ ਕਿ ਸਰਕਾਰ ਬਦਲੂਗੀ, ਕਿਤੇ ਨਾ ਕਿਤੇ ਇਹਨੂੰ ਠੱਲ ਪਊਗੀ। ਏਦਾਂ ਦਾ ਕੁਝ ਨਹੀਂ ਹੋਇਆ, ਬਲਕਿ 17 ਦੇ ਵਿੱਚ ਆਈ ਸਰਕਾਰ ਦੇ ਵਿੱਚ ਸ਼ਾਮਲ ਲੋਕਾਂ ਨੇ ਟਿੱਪਰ ਵੀ ਉਹੀ ਰੱਖ ਲਏ, ਟਰਾਲੀਆਂ ਵੀ ਉਹੀ ਰੱਖ ਲਈਆਂ ਤੇ ਮਸ਼ੀਨਾਂ ਵੀ ਉਹੀ ਰੱਖ ਲਈਆਂ। ਅੰਨੀ ਵਾਹ ਰੇਤਾ ਪੁੱਟੀ ਜਾਣ ਲੱਗੀ। ਈਡੀ ਨੇ ਪਿਛਲੇ ਦਿਨੀ ਜਿਹੜੇ ਛਾਪੇ ਮਾਰੇ, ਉਹਦੇ ਤੋਂ ਬਾਅਦ ਇਸ ਵੇਲੇ ਬੇਲਾ ਨੇੜੇ ਦਰਿਆ ਸਤਲੁਜ ਦੇ ਵਿੱਚ ਚੱਲ ਰਿਹਾ ਰੇਤ ਦੇ ਨਜਾਇਜ਼ ਕਾਰੋਬਾਰ ਜਿਹੜਾ ਸਰਕਾਰੀ ਤੰਤਰ ਨੇ ਕਦੀ ਦਿਸਿਆ ਹੀ ਨਹੀਂ, ਜਿਹੜਾ ਉਹ ਈਡੀ ਦੇ ਛਾਪਿਆਂ ਤੋਂ ਬਾਅਦ ਹਾਲ ਦੀ ਘੜੀ ਠੱਪ ਹੋ ਗਿਆ। ਟਿੱਪਰ, ਮਸ਼ੀਨਾਂ, ਟਰਾਲੀਆਂ ਨੇੜੇ ਤੇੜੇ ਦੀਆਂ ਖਾਲੀ ਥਾਵਾਂ ਦੇ ਉੱਤੇ ਪਾਰਕ ਹੋ ਗਈਆਂ ਨੇ। ਦਰਿਆ ਸਤਲੁਜ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਡੀਸਿਲਟਿੰਗ ਲਈ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਥਾਵਾਂ ਨੇ, ਉਹਨਾਂ ਤੋਂ ਪਾਸੇ ਪਾਣੀ ਦੇ ਵਿੱਚ ਕਿਸ਼ਤੀਆਂ ਦੇ ਰਾਹੀਂ ਕੱਢੀ ਜਾ ਰਹੀ ਰੇਤ ਦੇ ਕੰਮ ਦੇ ਨਾਲ ਜੁੜੇ ਬੰਦਿਆਂ ਦੇ ਘਰਾਂ ਤੇ ਦਫ਼ਤਰਾਂ ਦੇ ਵਿੱਚ ਪਏ ਈਡੀ ਦੇ ਛਾਪਿਆਂ ਦੇ ਡਰੋਂ ਇਹ ਕੰਮ ਬੰਦ ਹੋਇਆ। ਬੇਲਾ ਕਸਬੇ ਦੀ ਜਿਹੜੀ ਦਾਣਾ ਮੰਡੀ ਆ, ਉੱਥੇ ਖਾਲੀ ਟਿੱਪਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਇਹ ਕਹਾਣੀ ਦੱਸ ਰਹੀਆਂ ਨੇ ਕਿ ਕੰਮ ਹਾਲ ਦੀ ਘੜੀ ਬੰਦ ਹੈ। ਜਿਹੜੇ ਮੁੱਖ ਮੰਤਰੀ ਨੇ ਉਹ ਬੇਸ਼ੱਕ ਸਕਿਨ ਸੇਵ ਕਰਨ ਦੇ ਵਾਸਤੇ ਕੁਝ ਵੀ ਕਹੀ ਜਾਣ, ਇਹ ਸਭ ਨੂੰ ਪਤਾ ਹੈ। ਜਦੋਂ ਪਿਛਲੇ ਦਿਨੀ ਸਟਿੰਗ ਆਪਰੇਸ਼ਨਸ ਹੋਏ ਸੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ, ਇਹ ਦੱਸਿਆ ਗਿਆ ਸੀਗਾ ਕਿ ਸਾਰਾ ਕਾਰੋਬਾਰ ਉਹਨਾਂ ਦਾ। ਬਹੁਤ ਸਾਰੇ ਆਰਟੀਆਈ ਐਕਟਿਵਿਸਟ ਵਿਚਾਰੇ ਰੌਲਾ ਪਾ ਕੇ ਥੱਕ ਗਏ ਪਿਛਲੇ ਸਾਲਾਂ ਤੋਂ ਕਿ ਇੱਥੇ ਅੰਨ੍ਹੇਵਾਹ ਮਾਈਨਿੰਗ ਹੋ ਰਹੀ ਹੈ, ਕਿਸੇ ਨੇ ਨਹੀਂ ਪੁੱਛਿਆ। ਹੁਣ ਈਡੀ ਦੇ ਛਾਪਿਆਂ ਤੋਂ ਬਾਅਦ ਇਹ ਜ਼ਰੂਰ ਹਾਲ ਦੀ ਘੜੀ ਬੰਦ ਹੋਇਆ। ਕਿੰਨੀ ਦੇਰ ਬੰਦ ਰਹਿੰਦਾ ਇਹ ਨਹੀਂ ਕਿਹਾ ਜਾ ਸਕਦਾ। ਹਾਂ, ਇੰਨਾ ਕੁ ਹੈ ਕਿ ਵੋਟਾਂ ਤੱਕ ਹੋ ਸਕਦਾ ਬੰਦ ਹੋ ਜੇ। ਇਹ ਨਿਰਭਰ ਕਰਦਾ ਕਿ ਵੋਟਾਂ ਦੇ ਵਿੱਚ ਲੋਕ ਕਿਹਨੂੰ ਲੈ ਕੇ ਆਉਂਦੇ ਆ।
ਇਹ ਰਵਾਇਤੀ ਪਾਰਟੀਆਂ ਆ ਜਾਂਦੀਆਂ ਨੇ ਤਾਂ ਇਹ ਟਿੱਪਰ ਮੁੜ ਕੇ ਸਟਾਰਟ ਦੁਬਾਰਾ ਹੋਣ ਦੇ ਫੁੱਲ ਚਾਂਸਸ ਨੇ, ਕਿਉਂਕਿ ਇਹ ਲੁੱਟ ਏਡੀ ਵੱਡੀ ਆ, ਇਹਨਾਂ ਲੋਕਾਂ ਦਾ ਮੂੰਹ ਪੈ ਗਿਆ ਹੋਇਆ, ਔਰ ਲੁੱਟ ਕੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਨਹੀਂ, ਬਲਕਿ ਅਰਬਾਂ ਰੁਪਈਆ ਇਹਨਾਂ ਲੋਕਾਂ ਨੇ ਬਣਾਇਆ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।